अस्सलाम वालेकुम। ਕੀ ਹਾਲ ਹੈ ਮਿੱਤਰੋ ਪਿਆਰੇ ਤੁਹਾਡਾ। ਮੈਂ ਤੁਹਾਡਾ ਮਿੱਤਰ, ਤੁਹਾਡਾ ਮੇਲੀ, ਤੁਹਾਡਾ ਬੇਲੀ, ਤੁਹਾਡਾ ਸਭ ਦਾ ਸਾਂਝਾ ਆਬਜ਼ ਹੈ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰੋ ਪਿਆਰਿਓ, ਅੱਜ ਅਸੀਂ ਤੁਹਾਨੂੰ ਜਨੂਬੀ ਪੰਜਾਬ ਦਾ, ਮੌਜੂਦਾ ਜਨੂਬੀ ਪੰਜਾਬ ਦਾ ਇੱਕ ਅਜਿਹਾ ਕਿਲਾ ਵਿਖਾਣ ਲੈ ਕੇ ਆਏ ਹਾਂ ਜਿਹੜਾ ਬਹੁਤ ਫੇਮਸ ਹੈ, ਜਿਹੜਾ ਸਮਝਿਆ ਜਾਂਦਾ ਹੈ ਕਿ ਜਨੂਬੀ ਪੰਜਾਬ ਦਾ ਸਭ ਤੋਂ ਖੂਬਸੂਰਤ ਕਿਲਾ ਹੈ। ਕਿਲਾ ਦਰਾਵੜ ਦੀ ਮੈਂ ਗੱਲ ਕਰ ਰਿਹਾ। ਅੱਜ ਅਸੀਂ ਕਿਲਾ ਦਰਾਵੜ ਮੌਜੂਦ ਹਾਂ ਔਰ ਕਿਲਾ ਦਰਾਵੜ ਕਿਦੋਂ ਬਣਿਆ, ਇਹਦੀ ਹਿਸਟਰੀ ਕੀ ਹੈ ਔਰ ਹੁਣ ਤੇ ਜਨੂਬੀ ਪੰਜਾਬ ਦੇ ਵਿੱਚ ਹੈ। ਇਸ ਤੋਂ ਪਹਿਲੇ ਰਿਆਸਤ ਬਹਾਵਲਪੁਰ ਦੇ ਵਿੱਚ ਆਉਂਦਾ ਸੀ ਇਹ ਕਿਲਾ ਤੇ ਇਸ ਕਿਲੇ ਦੇ ਨਾਲ ਕਿਹੜੇ ਲੋਕ ਰਿਲੇਟ ਕਰਦੇ ਨੇ ਤੇ ਇਸ ਕਿਲੇ ਦੀ ਮੁਕੰਮਲ ਕੀ ਹਿਸਟਰੀ ਹੈ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ। ਸਾਡੇ ਨਾਲ ਰਹਿ ਜੀ। ਜੀ ਮਿੱਤਰੋ ਪਿਆਰੇ, ਹੁਣ ਅਸੀਂ ਕਿਲਾ ਦਰਾਵੜ ਦੀ ਮੇਨ ਐਂਟਰੈਂਸ ਦੇ ਕੋਲ ਆ ਗਏ ਹਾਂ। ਮੇਨ ਗੇਟ ਇੱਥੋਂ ਅਸੀਂ ਐਂਟਰ ਕਰਾਂਗੇ, ਫਿਰ ਅਸੀਂ ਸਾਰਾ ਜਿਹੜਾ ਕਿਲਾ ਦਰਾਵੜ ਹੈ ਇਹ ਤੁਹਾਨੂੰ ਵਿਜ਼ਿਟ ਕਰਵਾਵਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਇਹਦੇ ਮੁਤਲਕ ਸਾਰੀ ਇਨਫੋਰਮੇਸ਼ਨ ਤੁਹਾਨੂੰ ਦੇ ਚੱਲੀ। ਜੀ ਮਿੱਤਰੋ ਪਿਆਰਿਓ, ਆ ਇਹਦੀ ਮੇਨ ਐਂਟਰੈਂਸ ਦਾ ਗੇਟ ਹੈ ਔਰ ਤੁਸੀਂ ਵੇਖ ਸਕਦੇ ਹੋ ਕਿ ਇਸ ਗੇਟ ਦੇ ਵਿੱਚ ਬੜੇ ਵੱਡੇ ਕਿੱਲ ਲੱਗੇ ਹੋਏ ਨੇ। ਕਹਿੰਦੇ ਨੇ ਕਿ ਆਹ ਕਿੱਲ ਇਸ ਵਾਸਤੇ ਲਾਏ ਜਾਂਦੇ ਸੀ ਕਿਉਂ ਜੇ ਉਦੋਂ ਹਾਥੀਆਂ ਵਗੈਰਾ ਦੇ ਉੱਤੇ ਲੋਕ ਹਮਲੇ ਕਰਦੇ ਸਨ, ਉਹਨਾਂ ਦੀ ਫੌਜ ਦੇ ਕੋਲ ਹੁੰਦੇ ਸੀ ਹਾਥੀ, ਤੇ ਜਦੋਂ ਉਹ ਸਿਰ ਮਾਰਨ ਤੇ ਇਸ ਦਰਵਾਜ਼ੇ ਦਾ ਕੁਛ ਨਾ ਜਾਵੇ, ਇਸ ਗੇਟ ਦਾ ਕੁਛ ਨਾ ਜਾਵੇ ਤੇ ਉਹ ਦਰਵਾਜ਼ਾ ਖੁੱਲ੍ਹ ਨਾ ਸਕੇ, ਗੇਟ ਖੁੱਲ੍ਹ ਨਾ ਸਕੇ। ਇੱਕ ਚੀਜ਼ ਮੈਂ ਆਪਣੇ ਵੇਖਣ ਵਾਲਿਆਂ ਨੂੰ ਦੱਸਣਾ ਚਾਹਾਂਗਾ ਕਿ ਆਹ ਬਹੁਤ ਬਾਰੀਕ ਇੱਟ ਜਾਂ ਇਹਨੂੰ ਟਾਇਲ ਵੀ ਅਸੀਂ ਕਹਿ ਸਕਦੇ ਹਾਂ ਜਿਹਦੇ ਨਾਲ ਚਣਾਈ ਕੀਤੀ ਗਈ ਹੈ ਔਰ ਤਾਰੀਖ ਦੇ ਵਿੱਚ ਸਾਨੂੰ ਕੁਝ ਹਵਾਲੇ ਮਿਲਦੇ ਨੇ ਕਿ ਉਦੋਂ ਸੀਮੈਂਟ ਵਗੈਰਾ ਇਸਤੇਮਾਲ ਨਹੀਂ ਕੀਤਾ ਜਾਂਦਾ ਸੀ। ਉਦੋਂ ਆ ਬੜੀ ਬਿਲਡਿੰਗਸ ਬਣਾਉਣ ਵਾਸਤੇ ਚੂਨਾ ਔਰ ਚਾਵਲ ਔਰ ਦਾਲ ਮਾਸ਼ ਇਹਦਾ ਮਿਕਸਰ ਬਣਾ ਕੇ ਫਿਰ ਦੀਵਾਰਾਂ ਕੀਤੀਆਂ ਜਾਂਦੀਆਂ ਸੀ। ਉਹਦੇ ਮਜ਼ਬੂਤੀ ਅੱਜ ਵਾਲੇ ਸੀਮੈਂਟ ਤੋਂ ਕਿੰਨੀ ਹੈ ਕਿ ਇੰਨੀਆਂ ਸਦੀਆਂ ਗੁਜ਼ਰਨ ਤੋਂ ਬਾਅਦ ਵੀ ਅੱਜ ਵੀ ਆਪਣੇ ਪੂਰੇ ਜੋਬਨ ਦੇ ਉੱਤੇ ਆ ਕਿਲਾ ਇਸ ਟਾਈਮ ਮੌਜੂਦ ਹੈ ਔਰ ਇਹਦੀ ਪਾਇਦਾਰੀ ਜਿਹੜੀ ਹੈ ਉਹ ਇਹਨੂੰ ਵੇਖ ਕੇ ਇਨਸਾਨ ਖੁਦ ਫੀਲ ਕਰਦਾ ਕਿ ਇਹ ਕਿੰਨਾ ਪਾਇਦਾਰ ਹੋਏਗਾ ਔਰ ਕਿੰਨਾ ਮਜ਼ਬੂਤ ਹੋਏਗਾ। ਆਓ ਅਸੀਂ ਹੁਣ ਅੰਦਰ ਚੱਲਦੇ ਹਾਂ। ਕਿਲਾ ਦਰਾਵੜ ਦੇ ਮੁਤਲਕ ਅੰਦਰ ਕੀ ਹੈ ਉਹ ਅਸੀਂ ਤੁਹਾਨੂੰ ਵਿਖਾਉਂਦੇ ਹਾਂ। ਅੱਛਾ, ਅੱਜ ਵੀ ਆ ਇੱਕ ਮਤਲਬ ਗੇਟ ਤੇ ਬਹੁਤ ਬੜਾ ਹੈ ਤੇ ਲੇਕਿਨ ਇਸ ਛੋਟੀ ਖਿੜਕੀ ਦੇ ਅੰਦਰੋਂ ਦਾਖਲ ਹੋ ਜਾਂਦਾ ਔਰ ਮੈਂ ਪੂਰਾ ਜ਼ੋਰ ਲਾਇਆ ਲੇਕਿਨ ਮੇਰੇ ਕੋਲ ਹਿੱਲਿਆ ਨਹੀਂ, ਇੰਨਾ ਮਜ਼ਬੂਤ ਦਰਵਾਜ਼ਾ ਹੈ। ਅੱਛਾ, ਇਹਦੇ 'ਚ ਸਿਰਫ ਲੋਹਾ ਨਹੀਂ ਲੱਗਾ ਹੋਇਆ, ਦੋਨਾਂ ਸਾਈਡ ਮਤਲਬ ਇਹਦੇ ਜਿਹੜਾ ਫਰੰਟ ਸਾਈਡ ਹੈ ਉੱਥੇ ਲੋਹਾ ਹੈ ਲੇਕਿਨ ਪਿਛਲੀ ਸਾਈਡ ਤੇ ਇਹਦੇ ਲੱਕੜ ਲੱਗੀ ਹੋਈ ਹੈ ਔਰ ਇਹਦਾ ਕੁੰਡਾ ਤੁਸੀਂ ਦੇਖੋ ਕਿ ਅਗਰ ਕੈਮਰਾਮੈਨ ਨਜ਼ਦੀਕ ਤੋਂ ਵਿਖਾ ਦੇਵੇ ਤੇ ਕਿੰਨਾ ਮਜ਼ਬੂਤ ਹੈ, ਅੱਜ ਵੀ ਸਦੀਆਂ ਗੁਜ਼ਰਨ ਤੋਂ ਬਾਅਦ ਆਪਣੀ ਅਸਲ ਹਾਲਤ ਵਿੱਚ ਮੌਜੂਦ ਹੈ। ਮੇਨ ਗੇਟ ਤੋਂ ਐਂਟਰ ਹੋਣ ਤੋਂ ਬਾਅਦ ਸਾਨੂੰ ਨਾਲ ਹੀ ਇੱਕ ਸਲਾਖਾਂ ਵਾਲਾ ਵੱਡਾ ਗੇਟ ਮਿਲਦਾ ਹੈ ਜਿਹੜਾ ਲੋਹੇ ਦਾ ਬਣਿਆ ਹੋਇਆ ਔਰ ਉਹ ਵੀ ਬਹੁਤ ਮਜ਼ਬੂਤ ਹੈ, ਬਹੁਤ ਵਜ਼ਨੀ ਹੈ। ਮੈਂ ਆਪਣਾ ਪੂਰਾ ਜ਼ੋਰ ਲਾ ਰਿਹਾ ਔਰ ਮੇਰੇ ਕੋਲੋਂ ਜਿਹੜਾ ਗੇਟ ਹੈ ਉਹ ਖਿੱਚਿਆ ਨਹੀਂ ਜਾ ਰਿਹਾ, ਇੰਨਾ ਮਜ਼ਬੂਤ ਹੈ। ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਉਸ ਵੇਲੇ ਮਜ਼ਬੂਤੀ ਨੂੰ ਜਾਂ ਉਹਦੀ ਪ੍ਰੋਟੈਕਸ਼ਨ ਨੂੰ ਕਿੰਨਾ ਮੱਦੇਨਜ਼ਰ ਰੱਖਿਆ ਜਾਂਦਾ ਸੀ। ਜਿਹੜਾ ਇਹਨਾਂ ਨੇ ਕਿਲਾ ਬਣਾਇਆ ਹੈ ਇਹਦੀ ਜ਼ਾਹਰੀ ਬਾਤ ਹੈ, ਜਿਹੜਾ ਇਹਦਾ ਦਾਖਲੀ ਰਾਸਤਾ ਹੈ, ਜਿਹੜਾ ਮੇਨ ਗੇਟ ਹੈ, ਉੱਥੋਂ ਉਹਨਾਂ ਨੇ ਬਹੁਤ ਜ਼ਿਆਦਾ ਮਜ਼ਬੂਤੀ ਨੂੰ ਔਰ ਪ੍ਰੋਟੈਕਸ਼ਨ ਨੂੰ ਮੱਦੇਨਜ਼ਰ ਰੱਖਿਆ ਹੈ। ਜ਼ਿਲ੍ਹਾ ਬਹਾਵਲਪੁਰ ਵਿੱਚ ਵਾਕਿਆ ਕਿਲਾ ਦਰਾਵੜ ਚੋਲਿਸਤਾਨ ਦਾ ਸਭ ਤੋਂ ਵੱਡਾ ਅਤੇ ਸੋਹਣਾ ਕਿਲਾ ਹੈ। ਇਸ ਕਿਲੇ ਨੂੰ 9ਵੀਂ ਸਦੀ ਈਸਵੀ ਤੋਂ ਵੀ ਪਹਿਲਾਂ ਇੱਕ ਪੁਰਾਣਾ ਕਿਲਾ ਮੰਨਿਆ ਜਾਂਦਾ ਹੈ। ਆਖਿਆ ਜਾਂਦਾ ਹੈ ਕਿ ਇਸ ਕਿਲੇ ਨੂੰ ਇੱਕ ਹਿੰਦੂ ਰਾਜਪੂਤ ਰਾਏ ਜੱਜਾ ਭੱਟੀ ਨੇ ਬਣਵਾਇਆ ਸੀ, ਜੋ ਡੇਰਾ ਸੱਦਾ, ਜਿਸ ਨੂੰ ਦੇਵ ਰਾਵਲ ਵੀ ਆਖਿਆ ਜਾਂਦਾ ਹੈ, ਉਸ ਦਾ ਹੁਕਮਰਾਨ ਸੀ। ਸ਼ੁਰੂ ਵਿੱਚ ਕਿਲੇ ਦਾ ਨਾਂ ਦੇਵ ਰਾਵਲ ਦੇ ਨਾਂ ਤੋਂ ਰੱਖਿਆ ਗਿਆ, ਜਿਹੜਾ ਬਾਅਦ ਵਿੱਚ ਦਰਾਵੜ ਹੋ ਗਿਆ। ਮੌਜੂਦਾ ਕਿਲਾ ਬਹਾਵਲਪੁਰ ਦੇ ਪਹਿਲੇ ਨਵਾਬ ਸਾਦਕ ਮੁਹੰਮਦ ਖਾਨ ਨੇ 1733 ਵਿੱਚ ਬਣਵਾਇਆ, ਜਿਹੜਾ ਵੱਖ-ਵੱਖ ਵੇਲਿਆਂ ਵਿੱਚ 1966 ਤੱਕ ਰਿਆਸਤ ਬਹਾਵਲਪੁਰ ਦੇ ਹੁਕਮਰਾਨਾਂ ਦੇ ਜ਼ੇਰੇ ਤਸੱਲਤ ਰਿਹਾ। ਇਹ ਕਿਲਾ ਮੁਰੱਬਾ ਸ਼ਕਲ ਵਿੱਚ ਇੰਤਹਾਈ ਸ਼ਾਨਦਾਰ ਤੇ ਵੱਡੇ ਰਕਬੇ ਵਿੱਚ ਮੌਜੂਦ ਹੈ। ਕਿਲੇ ਦੀਆਂ ਬਾਹਰਲੀਆਂ ਕੰਧਾਂ ਹਰ ਪਾਸਿਓਂ
674 ਤੋਂ 684 ਫੁੱਟ ਲੰਬੀਆਂ, ਜੋ ਜ਼ਮੀਨ ਤੋਂ ਲਗਭਗ 100 ਫੁੱਟ ਉੱਚੀਆਂ ਨੇ। ਇਸ ਕਿਲੇ ਦੇ 39 ਬੁਰਜ ਨੇ। ਸਾਰੇ ਬੁਰਜ ਤੇ ਬਾਹਰਲੀਆਂ ਕੰਧਾਂ ਨੂੰ ਛੋਟੀਆਂ ਤੇ ਸੋਹਣੀਆਂ ਇੱਟਾਂ ਨਾਲ ਬਣਾਇਆ ਗਿਆ ਹੈ। ਆਖਿਆ ਜਾਂਦਾ ਹੈ ਕਿ ਇਹ ਸਾਰੀ ਇੱਟ ਉੱਚ ਸ਼ਰੀਫ ਤੋਂ ਲਿਆਂਦੀ ਗਈ ਸੀ, ਤੇ ਇਹ ਵੀ ਆਖਿਆ ਜਾਂਦਾ ਹੈ ਕਿ ਇਸ ਇੱਟ ਨੂੰ ਉੱਚ ਸ਼ਰੀਫ ਤੋਂ ਕਿਲਾ ਦਰਾਵੜ ਤੱਕ ਲਿਆਉਣ ਵਾਸਤੇ ਕੋਈ ਟਰਾਂਸਪੋਰਟ ਇਸਤੇਮਾਲ ਨਹੀਂ ਕੀਤੀ ਗਈ ਸੀ, ਬਲਕਿ ਇਨਸਾਨਾਂ ਦੀ ਚੇਨ ਦੇ ਜ਼ਰੀਏ ਇਹ ਸਾਰੀ ਇੱਟ ਜਿਹੜੀ ਕਿਲਾ ਦਰਾਵੜ ਵਿੱਚ ਇਸਤੇਮਾਲ ਹੋਈ ਲਿਆਂਦੀ ਗਈ ਸੀ। ਆਓ ਤੁਹਾਨੂੰ ਅੱਗੇ ਅਸੀਂ ਵਿਖਾਉਂਦੇ ਹਾਂ ਕਿ ਇਸ ਤੋਂ ਅੱਗੇ ਕਿਲੇ ਦੇ ਵਿੱਚ ਹੋਰ ਕੀ ਹੈ। ਯਕੀਨਨ ਮੈਨੂੰ ਲੱਗ ਰਿਹਾ ਕਿ ਬਹੁਤ ਜ਼ਬਰਦਸਤ ਕਿਸਮ ਦੀਆਂ ਚੀਜ਼ਾਂ ਹੋਣਗੀਆਂ। ਸਾਡੇ ਨੌਲੇਜ 'ਚ ਇਜ਼ਾਫਾ ਹੋਏਗਾ, ਤੇ ਜਿੰਨਾ ਕੁ ਸਾਡੇ ਨੌਲੇਜ 'ਚ ਇਜ਼ਾਫਾ ਹੋਏਗਾ ਇਨਸ਼ਾਅੱਲਾ ਅਸੀਂ ਚਾਹਾਂਗੇ ਕਿ ਤੁਹਾਡੇ ਨੌਲੇਜ 'ਚ ਇਜ਼ਾਫਾ ਹੋਵੇ। ਆਓ ਫਿਰ ਵੇਖੀਏ। ਜੀ ਮਿੱਤਰੋ ਪਿਆਰਿਓ, ਜਦੋਂ ਅਸੀਂ ਐਂਟਰ ਹੋਏ ਆ ਕਿਲੇ ਦੇ ਮੇਨ ਬਾਜ਼ਾਰ ਦੇ ਵਿੱਚ ਜਾਂ ਮੇਨ ਗਲੀ ਦੇ ਵਿੱਚ, ਤੇ ਸਾਨੂੰ ਇੱਕ ਹੋਲ ਨਜ਼ਰ ਆਇਆ, ਤੇ ਇਸ ਹੋਲ ਤੋਂ ਜਦ ਅਸੀਂ ਝਾਤੀ ਮਾਰੀ ਹੈ ਤੇ ਸਾਨੂੰ ਇੰਜ ਲੱਗ ਰਿਹਾ ਕਿ ਜਿਵੇਂ ਇਹਦਾ ਕੋਈ ਵਾਕਈ ਹੀ ਇਸ ਵੇਲੇ ਕੋਈ ਵਾਲੀਵਾਰਸ ਨਹੀਂ ਹੈ, ਕਿਵੇਂ ਬਰਬਾਦ ਹੋਇਆ ਪਿਆ ਹੈ। ਇੱਥੇ ਯਕੀਨਨ ਕੋਈ ਰੂਮ ਸਨ, ਕਮਰੇ ਸਨ ਜਿਨ੍ਹਾਂ ਦੀ ਦੇਖਭਾਲ ਨਹੀਂ ਕੀਤੀ ਗਈ, ਤੇ ਅੱਜ ਉਹ ਇਸ ਹਾਲਤ ਵਿੱਚ ਹੈ। ਸਾਡਾ ਵਿਰਸਾ ਹੈ, ਮੇਰਾ ਖਿਆਲ ਹੈ ਕਿ ਸਾਨੂੰ ਇਹਦਾ ਬਹੁਤ ਖਿਆਲ ਰੱਖਣਾ ਚਾਹੀਦਾ ਹੈ। ਜਿੰਨਾ ਸਾਨੂੰ ਅਟਰੈਕਟ ਕਰਦੀਆਂ ਨੇ ਪੁਰਾਣੀਆਂ ਬਿਲਡਿੰਗਸ, ਜਿੰਨਾ ਸਾਨੂੰ ਅਸੀਂ ਸਮਝਦੇ ਕਿ ਸਾਡਾ ਵਿਰਸਾ ਹੈ, ਤੇ ਇਸ ਵਿਰਸੇ ਦੇ ਅਸੀਂ ਹੀ ਰਾਖੀ ਹਾਂ, ਤੇ ਅਸੀਂ ਇਹਨਾਂ ਦੀ ਅਗਰ ਹਿਫਾਜ਼ਤ ਨਹੀਂ ਕਰਾਂਗੇ ਫਿਰ ਹੋਰ ਕੌਣ ਕਰੇਗਾ। ਅਗਰ ਅਸੀਂ ਇਹਨਾਂ ਦੀ ਹਿਫਾਜ਼ਤ ਕਰੀਏ, ਇਹਨਾਂ ਦੀ ਮੇਨਟੇਨੈਂਸ ਕਰਦੇ ਰਹੀਏ, ਤੇ ਮੇਰਾ ਖਿਆਲ ਹੈ ਕਿ ਲੋਕ ਦੂਸਰੇ ਮੁਲਕਾਂ ਦੇ ਵਿੱਚੋਂ ਇਸ ਸਾਡੇ ਰਿਚ ਵਿਰਸੇ ਨੂੰ ਵੇਖਣ ਵਾਸਤੇ ਲਾਜ਼ਮੀ ਤੌਰ 'ਤੇ ਆਉਣਗੇ। ਜੀ ਮਿੱਤਰੋ ਪਿਆਰਿਓ, ਮੇਰੇ ਪਿੱਛੇ ਤੁਸੀਂ ਵੇਖ ਰਹੇ ਹੋ ਕਿ ਜਿਹੜਾ ਮੇਨ ਦਾਖਲੀ ਗੇਟ ਸੀ ਨਾ, ਉਹਦੇ ਉੱਪਰ ਵਾਲਾ ਜਿਹੜਾ ਹਿੱਸਾ ਹੈ, ਜਿਹੜਾ ਉਹਦਾ ਬਲਾਈ ਹਿੱਸਾ ਹੈ, ਉਹ ਇਸ ਟਾਈਮ ਖਸਤਾ ਹਾਲ ਹੈ। ਉਹ ਸਾਨੂੰ ਇੰਝ ਲੱਗ ਰਿਹਾ ਕਿ ਜਿਵੇਂ ਬਿਲਕੁਲ ਡਿੱਗਣ ਦੇ ਕਰੀਬ ਹੈ। ਤੇ ਉਹ ਜਿਵੇਂ ਮੈਂ ਅੱਗੇ ਗੱਲ ਕਰ ਰਿਹਾ ਸਾਂ ਕਿ ਸਾਨੂੰ ਇਹਦੀ ਹਿਫਾਜ਼ਤ ਕਰਨੀ ਚਾਹੀਦੀ ਹੈ, ਸਾਨੂੰ ਆਪਣੇ ਵਿਰਸੇ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ। ਆਓ ਅੱਗੇ ਵੇਖਦੇ ਹਾਂ। ਇਹਨੂੰ ਵੇਖ ਕੇ ਸਾਨੂੰ ਫੀਲ ਹੋ ਰਿਹਾ ਕਿ ਉਸ ਵੇਲੇ ਜਦ ਨਵਾਬ ਇੱਥੇ ਰਹਿੰਦੇ ਹੋਣਗੇ, ਜਾਂ ਜਦੋਂ ਉਹਨਾਂ 'ਤੇ ਅਰੂਜ ਹੋਏਗਾ, ਕਿ ਜਦੋਂ ਉਹਨਾਂ ਦੀਆਂ ਇੱਥੇ ਮਹਲ ਹੋਣਗੇ, ਉਹ ਇੱਥੇ ਆਪਣੇ ਰਿਹਾਇਸ਼ ਪਜ਼ੀਰ ਹੋਣਗੇ, ਉਹਨਾਂ ਦੀ ਰਾਇਆ ਇੱਥੇ ਹੋਏਗੀ, ਤੇ ਉਦੋਂ ਇੱਥੇ ਕਿੰਨੀ ਸ਼ਾਨੋ ਸ਼ੌਕਤ ਦੇ ਨਾਲ ਰਹਿੰਦੇ ਹੋਣਗੇ। ਇਸ ਕਿਲੇ ਵਿੱਚ ਮੁਜਰਮਾਂ ਲਈ ਇੱਕ ਜੇਲ੍ਹ ਵੀ ਬਣਾਈ ਗਈ ਸੀ, ਤੇ ਕੁਝ ਅਜਿਹੇ ਮੁਜਰਮ ਜਿਨ੍ਹਾਂ ਦਾ ਜੁਰਮ ਵੱਡਾ ਹੁੰਦਾ ਸੀ, ਉਹਨਾਂ ਨੂੰ ਸਜ਼ਾਏ ਮੌਤ ਦੇਣ ਲਈ ਫਾਂਸੀ ਘਾਟ ਵੀ ਬਣਾਇਆ ਗਿਆ ਸੀ। ਜੀ ਮਿੱਤਰੋ ਪਿਆਰਿਓ, ਮੇਰੇ ਪਿੱਛੇ ਤੁਸੀਂ ਕੁਝ ਕਮਰੇ ਵੇਖਦੇ ਪਏ ਹੋ। ਆਹ ਕਮਰਿਆਂ ਦੇ ਬਾਰੇ ਆਖਿਆ ਜਾਂਦਾ ਹੈ ਕਿ ਆਹ ਨਵਾਬ ਸਾਹਿਬ ਸੀ ਜਿਹੜੇ, ਉਹਨਾਂ ਦੀ ਬੇਗਮਾਤ ਦੇ ਰੂਮ ਸੀ। ਆਹ ਨਹੀਂ ਮੈਨੂੰ ਪਤਾ ਕਿ ਉਹਨਾਂ ਦੀ ਬੇਗਮਾਤ ਦੀ ਤਾਦਾਦ ਕਿੰਨੀ ਸੀ। ਇਹਦੇ ਕੋਈ ਹੱਤਮੀ ਫੈਸਲਾ ਨਹੀਂ, ਨਾ ਹੀ ਕੋਈ ਇਹਦੇ 'ਤੇ ਕੋਈ ਰਾਏ ਦਿੱਤੀ ਜਾ ਸਕਦੀ ਹੈ ਕਿ ਉਹਨਾਂ ਦੀ ਇੰਨੀ ਬੇਗਮਾਤ ਸੀ। ਕੁਝ ਕਹਿੰਦੇ ਨੇ ਕਿ ਸੈਂਕੜੇ ਦੀ ਤਾਦਾਦ ਵਿੱਚ ਸੀ, ਕੁਝ ਕਹਿੰਦੇ ਨੇ ਕੋਈ 3, 4, 5 ਇੰਨੀਆਂ ਸੀ। ਕਿਲੇ ਦੇ ਵਿੱਚ ਨਵਾਬ ਸਾਹਿਬ ਦੀਆਂ ਬੇਗਮਾਤ ਲਈ ਬਹੁਤ ਵਸੀਹ ਤੇ ਸੋਹਣੇ ਕਮਰੇ ਬਣਾਏ ਗਏ ਸਨ। ਇਸ ਤੋਂ ਇਲਾਵਾ ਕਿਲੇ ਦੇ ਵਿੱਚ ਮਹਿਮਾਨ ਖਾਨਾ ਵੀ ਮੌਜੂਦ ਸੀ, ਜਿਹੜਾ ਉਸ ਵੇਲੇ ਦੀ ਸ਼ਾਹਾਨਾ ਜ਼ਿੰਦਗੀ ਨੂੰ ਜ਼ਾਹਰ ਕਰਦਾ ਸੀ। ਤੇ ਇੱਥੇ ਨਵਾਬ ਸਾਹਿਬ ਬੈਠਦੇ ਸਨ। ਜਿਹੜਾ ਆਹ ਹਾਤਾ ਤੁਹਾਨੂੰ ਮੈਂ ਵਿਖਾ ਰਿਹਾ, ਆਹ ਇੱਕ ਬਹੁਤ ਬੜਾ ਹਾਤਾ, ਇਹਦੇ ਵਿੱਚ ਇੱਕ ਤੋਪ ਵੀ ਨਸਬ ਕੀਤੀ ਗਈ ਹੈ। ਇੱਥੇ ਪਹਿਲੇ 2 ਤੋਪਾਂ ਹੁੰਦੀਆਂ ਸਨ। ਇੱਕ ਤੋਪ ਜਿਹੜੀ ਹੈ ਉਹ ਫਰੀਦਗੇਟ ਇੱਥੋਂ ਟ੍ਰਾਂਸਫਰ ਕਰ ਦਿੱਤੀ ਗਈ ਹੈ ਬਹਾਵਲਪੁਰ, ਤੇ ਦੂਸਰੀ ਜਿਹੜੀ ਤੋਪ ਹੈ ਉਹ ਇੱਥੇ ਨਸਬ ਹੈ। ਇਸ ਅਹਾਤੇ ਦੇ ਵਿੱਚ ਫੌਜੀਆਂ ਨੂੰ ਪਰੇਡ ਕਰਵਾਈ ਜਾਂਦੀ ਸੀ, ਫੌਜੀਆਂ ਦੀ ਟ੍ਰੇਨਿੰਗ ਕਰਵਾਈ ਜਾਂਦੀ ਸੀ, ਤੇ ਇੱਥੋਂ ਹੀ ਦਸਤੇ ਰਵਾਨਾ ਕੀਤੇ ਜਾਂਦੇ ਸੀ ਜਿੱਥੇ ਵੀ ਕਿਤੇ ਲਸ਼ਕਰ ਕੋਈ ਰਵਾਨਾ ਕਰਨਾ ਹੁੰਦਾ ਸੀ। ਇਸ ਕਿਲਾ ਦਰਾਵੜ ਦੇ ਮੁਤਲਕ ਇਹ ਕਿਹਾ ਜਾਂਦਾ ਕਿ ਇਹਨੂੰ ਵੀ ਫਤਹ ਕੀਤਾ ਗਿਆ। ਇਸ ਤੋਂ ਇਲਾਵਾ ਕਿਲੇ ਵਿੱਚ ਕਈ ਸੁਰੰਗਾਂ ਨੇ, ਬਲਕਿ ਨਵਾਬ ਸਾਹਿਬ ਦੇ ਗਰਮੀਆਂ ਵਿੱਚ ਰਹਿਣ ਲਈ ਜ਼ੇਰੇ ਜ਼ਮੀਨ ਕਈ ਫੁੱਟ ਥੱਲੇ ਕਮਰੇ ਬਣਾਏ ਗਏ ਸਨ। ਕੰਧਾਂ ਦੇ ਅੰਦਰ ਵਾਲੇ ਹਿੱਸੇ ਵਿੱਚ ਕੱਚੀਆਂ ਇੱਟਾਂ ਲਾਈਆਂ ਗਈਆਂ ਨੇ। ਤਾਰੀਖੀ ਤੇ ਫਨੇ ਤਾਮੀਰ ਨੂੰ ਵੇਖਦਿਆਂ ਹੋਇਆਂ 2005 ਵਿੱਚ ਨਿਜ਼ਾਮਤੇ ਆਲਾ ਆਸਾਰੇ ਕਦੀਮਾ ਨੇ ਨਵਾਦਰਾਤ ਐਕਟ 1975 ਦੇ ਤਹਿਤ ਕਿਲਾ ਦਰਾਵੜ ਨੂੰ ਮਹਿਫੂਜ਼ ਕਰਾਰ ਦਿੱਤਾ। ਇਸ ਤੋਂ ਬਾਅਦ 2016 ਵਿੱਚ ਮੁਤਹੱਦਾ ਜ਼ੇਲੀ ਅਦਾਰਾ ਯੂਨੈਸਕੋ ਨੇ ਕਿਲੇ ਨੂੰ
ਦੁਨੀਆ ਦੇ ਆਲਮੀ ਵਿਰਸੇ ਦੀ ਆਰਜ਼ੀ ਫਹਿਰਿਸਤ ਵਿੱਚ ਸ਼ਾਮਲ ਕਰ ਲਿਆ। 1966 ਵਿੱਚ ਨਵਾਬ ਸਾਦਕ ਮੁਹੰਮਦ ਖਾਨ ਅਬਾਸੀ ਦੇ ਇੰਤਕਾਲ ਤੋਂ ਬਾਅਦ ਕਿਲੇ ਦੀ ਮੁਰੰਮਤ ਦਾ ਕੰਮ ਨਾ ਹੋਣ ਕਰਕੇ ਕਿਲਾ ਖਸਤਾ ਹਾਲ ਹੋਣਾ ਸ਼ੁਰੂ ਹੋ ਗਿਆ। ਫਿਰ 2017-18 ਵਿੱਚ ਨਿਜ਼ਾਮਤੇ ਆਲਾ ਆਸਾਰੇ ਕਦੀਮਾ ਹਕੂਮਤ ਪੰਜਾਬ ਨੇ ਕਿਲੇ ਦੀ ਬਹਾਲੀ ਦਾ ਕੰਮ ਸ਼ੁਰੂ ਕੀਤਾ, ਜਿਹੜਾ ਹਜੇ ਤੱਕ ਵਕਫੇ ਨਾਲ ਚੱਲ ਰਿਹਾ। ਇਸ ਆਲੀਸ਼ਾਨ ਕਿਲੇ ਨੂੰ ਵੇਖ ਕੇ ਇਹਦੇ ਅੰਦਰ ਮੌਜੂਦ ਹਰ ਕੋਨਾ, ਹਰ ਇੱਟ, ਹਰ ਕਮਰਾ ਇਹ ਦੱਸਦਾ ਹੈ ਕਿ ਇੱਥੋਂ ਦੇ ਰਹਿਣ ਵਾਲੇ ਬਹੁਤ ਸ਼ਾਹਾਨਾ ਅੰਦਾਜ਼ 'ਚ ਰਹਿੰਦੇ ਸੀ। ਇਸ ਕਿਲੇ ਨੂੰ ਵੇਖ ਕੇ ਸਾਨੂੰ ਨਸੀਹਤ ਹਾਸਲ ਕਰਨੀ ਚਾਹੀਦੀ ਹੈ ਕਿ ਇਸ ਕਿਲੇ ਦੀਆਂ ਮਜ਼ਬੂਤ ਤੇ ਸੋਹਣੀਆਂ ਕੰਧਾਂ ਵੀ ਮੌਤ ਨੂੰ ਨਾ ਰੋਕ ਸਕੀਆਂ। ਕਈ 100 ਸਾਲ ਪਹਿਲੇ ਬਣਨ ਵਾਲਾ ਕਿਲਾ ਅੱਜ ਵੀ ਮੌਜੂਦ ਹੈ, ਪਰ ਇਹਦੇ ਵਿੱਚ ਰਹਿਣ ਵਾਲੇ ਲੋਕ ਨਹੀਂ ਰਹੇ। ਕਿਲੇ ਤੋਂ ਬਾਹਰ ਮਸ਼ਰਕ ਵਾਲੇ ਪਾਸੇ ਇੱਕ ਸ਼ਾਹੀ ਕਬਰਸਤਾਨ ਵੀ ਹੈ, ਜਿਹਦੇ ਨਾਲ ਹੀ ਸੰਗੇ ਮਰਮਰ ਨਾਲ ਬਣੀ ਹੋਈ ਇੱਕ ਸ਼ਾਹੀ ਮਸਜਿਦ ਵੀ ਹੈ। ਤੇਜਾਂ ਜੀਪਾਂ ਦੇ ਕਾਰਾਂ ਸਾਡੀ ਊਠਾਂ ਦੀ ਸਵਾਰੀ, ਤੇਜਾਂ ਜੀਪਾਂ ਦੇ ਕਾਰਾਂ ਸਾਡੀ ਊਠਾਂ ਦੀ ਸਵਾਰੀ, ਤੇਰੇ ਫੁੱਲਰ ਠੱਡੇ ਪਾਣੀ ਸਾਡੀ ਢੇੜਾਂ ਤੇ ਗੁਜ਼ਾਰੀ, ਤੇਰੇ ਫੁੱਲਰ ਠੱਡੇ ਪਾਣੀ ਸਾਡੀ ਢੇੜਾਂ ਤੇ ਗੁਜ਼ਾਰੀ। ਮੈਂ ਕੋਈ ਹੋ ਤਾਂ ਦੱਸਾਂ ਕਿਵੇਂ ਜੋਰ ਹੇਠਾਂ ਸੀ, ਓਏ ਮੈਂ ਕੋਈ ਹੋ ਤਾਂ ਦੱਸਾਂ ਕਿਵੇਂ ਜੋਰ ਹੇਠਾਂ ਸੀ, ਤੇਰੀ ਸ਼ਾਰ ਦੀ ਰਿਹੇਸ਼ ਮਾਇਆ ਰੋਈ ਦਾ ਵਸੀ, ਤੇਰੀ ਸ਼ਾਰ ਦੀ ਰਿਹੇਸ਼ ਮਾਇਆ ਰੋਈ ਦਾ ਵਸੀ, ਮੈਂ ਕੋਈ ਹੋ ਤਾਂ ਦੱਸਾਂ। ਕਿਲੇ ਦੇ ਨਾਲ ਇੱਕ ਆਲੀਸ਼ਾਨ ਮਸਜਿਦ ਵੀ ਮੌਜੂਦ ਹੈ। ਮਸਜਿਦ ਨੂੰ ਵੇਖ ਕੇ ਬਹੁਤ ਵਧੀਆ ਲੱਗਿਆ, ਕਿਉਂਕਿ ਅੱਜ ਵੀ ਉੱਥੇ 5 ਵੇਲੇ ਬਾਜਮਾਤ ਨਮਾਜ਼ ਅਦਾ ਕੀਤੀ ਜਾਂਦੀ ਹੈ ਤੇ ਸਫਾਈ ਸੁਥਰਾਈ ਦਾ ਬਹੁਤ ਖਿਆਲ ਰੱਖਿਆ ਜਾਂਦਾ ਹੈ। ਵਾਪਸ ਪਰਤਦਿਆਂ ਹੋਇਆਂ ਸਾਡੀ ਮੌਜੂਦਾ ਨਵਾਬਾਂ ਨਾਲ ਮੁਲਾਕਾਤ ਵੀ ਹੋਈ। ਨਵਾਬਾਂ ਨਾਲ ਮਿਲ ਕੇ ਬਹੁਤ ਵਧੀਆ ਇਸ ਲਈ ਵੀ ਲੱਗਿਆ, ਉਹਨਾਂ ਨੇ ਸਾਡੇ ਸਿਰ ਤੇ ਪੱਗ ਰੱਖ ਕੇ ਸਾਡਾ ਮਾਣ ਵਧਾਇਆ। ਸਾਡਾ ਇਹ ਸਫ਼ਰ ਬਹੁਤ ਵਧੀਆ ਰਿਹਾ ਤੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿੰਝ ਲੱਗੀ ਹੈ ਸਾਨੂੰ ਕਮੈਂਟ ਬਾਕਸ ਦੇ ਰਾਹੀਂ ਜ਼ਰੂਰ ਦੱਸਿਆ ਜੀ। ਇਹਦੇ ਨਾਲ ਹੀ ਅੱਜ ਦੀ ਵੀਡੀਓ ਨੂੰ ਮੁਕਾਉਂਦੇ ਹਾਂ। ਆਪਣਾ ਤੇ ਆਪਣੇ ਆਲ ਦੁਆਲ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰਾਖਾ।